ਜਿਹੜੀ ਹਿੰਦੂ ਕੌਮ ਹੈ, ਮੈਂ ਸਪਸ਼ਟ ਕੇ ਨਾ ਗੋਲ-ਮੋਲ ਗੱਲ ਕਰਨਾ, ਇਹ ਇੱਕ ਅਸਹਿਣਸ਼ੀਲ ਕੌਮ ਹੈ। ਇਹਨਾਂ ਨੇ ਸਿੱਖ ਕੌਮ ਨੂੰ ਆਪਣੇ ਵਿੱਚ ਅਸਿਮੀਲੇਟ ਕਰਨ ਲਈ ਔਰ ਬਾਅਦ ਦੇ ਵਿੱਚ ਹਮਲਿਆਂ ਰਾਹੀਂ ਵੀ ਪੂਰੇ ਯਤਨ ਕਰਦੇ ਹੋਏ ਹੈ। ਜੇ ਅਸੀਂ ਖਾਲਿਸਤਾਨ ਨਾ ਬਣਾਇਆ, ਜੇ ਅਸੀਂ ਆਜ਼ਾਦ ਨਾ ਹੋਏ, ਤਾਂ ਸਿੱਖ ਉੱਦਾਂ ਦੇ ਹੋਣਗੇ ਜਿੱਦਾਂ ਦੇ RSS ਚਾਹੁੰਦੀ ਹੈ ਇੰਡੀਆ ਦੇ ਵਿੱਚ। ਤੁਹਾਡੇ ਜਿਹੜੇ ਨੈਚੁਰਲ ਰਿਸੋਰਸ ਹੈ, ਤੁਹਾਡੀ ਲੈਂਗੁਏਜ ਹੈ, ਤੁਹਾਡਾ ਕਲਚਰ ਹੈ, ਤੁਹਾਡਾ ਇਤਿਹਾਸ ਹੈ, ਤੁਹਾਡਾ ਸੱਭਿਆਚਾਰ ਹੈ, ਔਰ ਜਿਸ ਤਰ੍ਹਾਂ ਦੀ ਡੇਰਾਵਾਦ ਪ੍ਰਮੋਟ ਕੀਤਾ ਔਰ ਧਰਮ ਦੀ ਵਿਆਖਿਆ ਇਹ ਆਪਣੇ ਅਨੁਸਾਰ ਨਾਲ ਕਰਦੇ ਹੈ। ਸੋ ਇਹ ਦਖਲ ਅੰਦਾਜ਼ੀ ਇਹਨਾਂ ਨੇ ਬੰਦ ਵੀ ਨਹੀਂ ਕਰਨੀ। ਇਹਦਾ ਇੱਕੋ ਇੱਕ ਇਲਾਜ ਹੈ, ਇਹਨਾਂ ਤੋਂ ਪਤਾ ਤੋੜ ਛੋੜਾ ਹੈ, ਉਹ ਸਾਨੂੰ ਕਰ ਲੈਣਾ ਚਾਹੀਦਾ। ਸਾਨੂੰ ਸਿੱਖ ਕੌਮ ਦੇ ਹਿੱਤਾਂ ਲਈ ਆਜ਼ਾਦ ਮੁਲਕ ਲਈ ਸੰਘਰਸ਼ ਕਰਨਾ ਚਾਹੀਦਾ। ਇਹਦੇ ਵਿੱਚ ਹੀ ਸਾਡਾ ਸਰਵਾਈਵਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇੱਕ ਗੱਲ ਅਕਸਰ ਪੁੱਛੀ ਵੀ ਜਾਂਦੀ ਹੈ ਵੀ ਤੁਹਾਨੂੰ ਤਕਲੀਫ ਕੀ ਹੈ, ਤੁਸੀਂ ਖਾਲਿਸਤਾਨ ਮੰਗਦੇ ਕਿਉਂ ਆ? ਤਾਂ ਮੇਰਾ ਇਹ ਜਵਾਬ ਹੁੰਦਾ ਤੇ ਸਾਨੂੰ ਨਹੀਂ ਤਕਲੀਫ ਉਹਨਾਂ ਨੂੰ ਪੁੱਛੋ ਜਿਹੜੇ ਸਾਨੂੰ ਇਸ ਤਰ੍ਹਾਂ ਟ੍ਰੀਟ ਕਰਦੇ, ਸਾਡੇ ਨਾਲ ਵਿਵਹਾਰ ਕਰਦੇ ਆ। ਜਿਹੜੀ ਹਿੰਦੂ ਕੌਮ ਹੈ, ਮੈਂ ਸਪਸ਼ਟ ਕੇ ਨਾ ਗੋਲ-ਮੋਲ ਗੱਲ ਕਰਨਾ, ਇਹ ਇੱਕ ਅਸਹਿਣਸ਼ੀਲ ਕੌਮ ਹੈ। ਇਹ ਕਿਸੇ ਦੂਜੀ ਕੌਮ ਨੂੰ ਬਰਦਾਸ਼ਤ ਨਹੀਂ ਕਰਦੀ। ਇਹਨੇ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਹੈ ਤਾਂ ਇਹਨਾਂ ਦਾ ਜਿਹੜਾ ਵਰਤਾਰਾ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਹੈ, ਲੇਕਿਨ ਹੁਣ ਇਹਨਾਂ ਦੇ ਹੱਥ ਪਾਵਰ ਹੈ। ਇਹਨਾਂ ਨੇ ਸਿੱਖ ਕੌਮ ਨੂੰ ਆਪਣੇ ਵਿੱਚ ਅਸਿਮੀਲੇਟ ਕਰਨ ਲਈ ਔਰ ਬਾਅਦ ਦੇ ਵਿੱਚ ਹਮਲਿਆਂ ਰਾਹੀਂ ਵੀ ਪੂਰੇ ਯਤਨ ਅਰੰਭੇ ਹੋਏ ਹੈ ਕਿ ਜਿਹੜੀ ਸਿੱਖ ਕੌਮ ਹੈ ਇਹਨੂੰ ਇਹਨਾਂ ਜਲੀਲ ਕਰ ਦਿਓ, ਇਹਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਦਿਓ, ਇਹਨਾਂ ਦਾ ਇਤਿਹਾਸ ਵਿਗਾੜ ਦਿਓ, ਇਹਨਾਂ ਨੂੰ ਦੱਸੋ ਤੁਸੀਂ ਆਪਣਾ ਧਰਮ ਦੀ ਪਾਲਣਾ ਕਿਵੇਂ ਕਰਨੀ ਹੈ। ਸੋ ਹਰ ਤਰ੍ਹਾਂ ਸਾਨੂੰ ਇਹ ਜਲੀਲ ਕਰਕੇ, ਅਸਿਮੀਲੇਟ ਕਰਕੇ ਉੱਦਾਂ ਦਾ ਬਣਾਉਣਾ ਚਾਹੁੰਦੇ। ਔਰ ਮੈਂ ਇੱਕ ਗੱਲ 'ਚ ਸਪਸ਼ਟ ਹੈ, ਜੇ ਅਸੀਂ ਖਾਲਿਸਤਾਨ ਨਾ ਬਣਾਇਆ, ਜੇ ਅਸੀਂ ਆਜ਼ਾਦ ਨਾ ਹੋਏ, ਤਾਂ ਸਿੱਖ ਉੱਦਾਂ ਦੇ ਹੋਣਗੇ ਜਿੱਦਾਂ ਦੇ RSS ਚਾਹੁੰਦੀ ਹੈ ਇੰਡੀਆ ਦੇ ਵਿੱਚ। ਜਿਸ ਤਰ੍ਹਾਂ ਦੇ ਸਾਨੂੰ ਦਸ਼ਮੇਸ਼ ਪਿਤਾ ਨੇ ਸਿੱਖ ਬਣਾਇਆ, ਉੱਦਾਂ ਦੇ ਸਿੱਖ ਵਿਰਲੇ ਹੀ ਨਜ਼ਰ ਆਉਣਗੇ। ਬਹੁਤੇ ਸਿੱਖ ਉੱਦਾਂ ਦੇ ਹੋਣਗੇ ਜਿੱਦਾਂ ਦੀ RSS ਚਾਹੁੰਦੀ ਹੈ। ਔਰ ਇਹਦਾ ਪ੍ਰਤੱਖ ਸਬੂਤ ਥੋੜੇ ਜਿਹੇ ਦਿਨ ਹੋਏ ਮੈਂ ਦੇਖ ਕੇ ਆਇਆ। ਮੈਂ ਟੌੜਾ ਪਿੰਡ ਗਿਆ ਸੀ। ਟੌੜਾ ਸਾਹਿਬ ਦਾ ਜਿਹੜਾ ਘਰ ਹੈ ਨਾ, ਉਹਦੇ ਤੇ BJP ਦਾ ਕਹਿ ਲਓ, ਜੋ RSS ਦਾ ਕਹਿ ਲਓ, ਉਹ ਝੰਡਾ ਝੂਲਦਾ ਹੈ। ਇਹਦੇ ਨਾਲੋਂ ਹੋਰ ਕੀ ਸਬੂਤ ਚਾਹੀਦਾ? ਇਸ ਤਰ੍ਹਾਂ ਨਹੀਂ ਰੰਭਿਆ ਹੋਇਆ। ਦੂਸਰੀ ਗੱਲ, ਮੈਂ ਇੱਕ ਵਾਰੀ ਗੱਲ ਕੀਤੀ ਕਿ ਅਸੀਂ ਫਸ ਤਾਂ ਗਏ ਹਾਂ ਜਾਲ ਦੇ ਵਿੱਚ, ਸਾਰੇ ਆਪਾਂ ਇਕੱਠੇ ਜੋੜ ਲਾਈਏ ਤਾਂ ਇਹ ਜਾਲ ਨੂੰ ਜਿਹੜਾ ਹੈ ਲੈ ਕੇ ਉੱਡ ਜਾਈਏ ਔਰ ਆਜ਼ਾਦ ਹੋ ਜਾਈਏ। ਪਰ ਬਾਅਦ ਦੇ ਵਿੱਚ ਮੈਨੂੰ ਇੱਕ ਦੋ ਸੱਜਣਾ ਨੇ ਰਿਅਲਾਈਜ਼ ਕਰਾਇਆ ਇਹ ਜਾਲ ਦੇ ਥੱਲੇ ਨਾ ਕੁਝ ਮੋਟੇ-ਮੋਟੇ ਕਬੂਤਰ ਵੀ ਬੈਠੇ ਆ, ਜਿਹਨਾਂ ਨੂੰ ਸਪੈਸ਼ਲ ਚੋਗਾ ਦਿੱਤਾ ਜਾਂਦਾ। ਉਹਨਾਂ ਦਾ ਕੰਮ ਇਹੋ ਹੀ ਹੈ ਕਿ ਇਸ ਜਾਲ ਨੂੰ ਘੁੱਟ ਕੇ ਫੜ ਰੱਖੋ ਹੋਇਆ, ਉਹ ਵੀ ਜਾਲ ਦੇ ਥੱਲੇ। ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਨਹੀਂ, ਉਹਨਾਂ ਨੂੰ ਥੋੜਾ ਜਿਹਾ ਚੋਗਾ ਵੱਧ ਦੇ ਦਿੱਤਾ ਜਾਂਦਾ ਹੈ। ਔਰ ਉਹਨਾਂ ਦਾ ਕੰਮ ਉਹੀ ਹੈ, ਹਾਰਨਾ ਬਾਜਾ ਤੇ ਸਕਦਾਰਾ ਇਹਨਾਂ ਪੜਿਆ ਨਾਉ ਫਾਂਦੀ ਲਾਗੀ ਜਾਤ ਖਾਏ ਔਰ ਨਹੀਂ ਠਾਉ ਅੱਗੇ ਨਹੀਂ ਠਾਉ ਵਾਲੀ ਗੱਲ ਹੈ। ਉਹ ਆਪਣੀ ਕੌਮ ਨੂੰ ਗੁਲਾਮ ਬਣਾ ਕੇ ਰੱਖਦੇ ਆ। ਉਹਨਾਂ ਨੂੰ ਜਿਹੜਾ ਵਾਧੂ ਚੋਗਾ ਬਣਾਉਣਾ ਹੈ, ਕਿਸੇ ਨੂੰ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਬਣਾਤਾ, ਕਿਸੇ ਨੂੰ ਹੋਰ ਕੋਈ ਅਹੁਦਾ ਦੇ ਦਿੱਤਾ, ਜਾਂ ਕਿਸੇ ਨੂੰ ਕਹਿ ਦਿੱਤਾ ਕਿ ਤੈਨੂੰ ਚੀਫ ਮਿਨਿਸਟਰੀ ਦੇ ਦਿੱਤੀ, ਤੈਨੂੰ ਪੰਜਾਬ ਦੀ ਨਵਾਬੀ ਦੇ। ਸੋ ਇਸ ਤਰ੍ਹਾਂ ਗੱਡੀਆਂ ਦੇ ਲਾਲਚ ਦੇ ਕੇ, ਅਹੁਦਿਆਂ ਦੇ ਲਾਲਚ ਦੇ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਵਰਤਿਆ ਜਾਂਦਾ ਹੈ ਕਿ ਆਪਣੀ ਕੌਮ ਨੂੰ ਗੁਲਾਮ ਕਿਵੇਂ ਬਣਾ ਰੱਖੀਏ। ਔਰ ਸਾਡੀ ਕੌਮ ਦੇ ਵਿੱਚ ਵੀ ਕਲੈਰਿਟੀ ਦੀ ਬਹੁਤ ਘਾਟ ਹੈ। ਬਹੁਤ ਮਹਿਸੂਸ ਹੁੰਦਾ ਹੈ, ਚੀਨ ਨਾਲ ਪਿੱਛੇ ਜੇ ਲੜਾਈ ਹੋਈ, ਉੱਥੇ ਗਲਵਾਨ ਘਾਟੀ 'ਚ ਉੱਥੇ ਸਾਡੇ ਸਿੰਘ ਜਿਹੜੇ ਸਿੱਖ ਫੌਜੀ ਸੀ ਉਹ ਵੀ ਮਾਰੇ ਗਏ। ਔਰ ਸਾਡੇ ਕਰਕੇ ਬਾਰ-ਬਾਰ ਇਹ ਤਾਂ ਗੱਲ ਕਹੀ ਜਾਂਦੀ ਹੈ ਅਸੀਂ ਇਸ ਮੁਲਕ ਲਈ ਖੂਨ ਡੋਲਿਆ, ਸਾਡੀ ਵਫਾਦਾਰੀ ਤੇ ਸ਼ੱਕ ਕੀਤਾ ਜਾਂਦਾ ਹੈ। ਭਰਾਵੋ, ਵਫਾਦਾਰੀ ਦੇ ਅੱਗੇ ਤੁਸੀਂ ਤੁਹਾਨੂੰ ਤਾਂ ਬੰਦੇ ਨਹੀਂ ਸਮਝਦੇ। ਜਿਸ ਤਰ੍ਹਾਂ ਗੁਰਬਾਣੀ 'ਚ ਗੁਰੂ ਮਹਾਰਾਜ ਨੇ ਸਪਸ਼ਟ ਕੀਤਾ, ਜੋ ਬਿਗਾੜੀ ਕੇ ਸਿਰ ਦੀਜੇ ਨਾਮ ਉਹ ਖਸਮੇ ਕੇ ਗ੍ਰਹਿ ਔਰ ਦੂਗ ਸੁਹਾਮ, ਜਿਉ ਰਾਖਾ खेत ऊपर पराए, खेत खसम का राखा उठ जाए, उस खेत कारण राखा कड़े
ਤਿਸ ਕੇ ਪਾਲੇ ਕਛੂ ਨਾ ਪਰੇ। ਤੁਹਾਡੀ ਭਰਾਵੋ ਉਹ ਹਾਲਤ ਆ ਜਿੱਦਾਂ ਇੱਕ ਬਿਗਾਰੀ ਦੇ ਸਿਰ ਤੇ ਪੰਡ ਝੁਕਾ ਦਿੰਦੀ ਹੈ ਔਰ ਉਹ ਸੋਚੇ ਵੀ ਪੰਡ ਮੇਰੀ ਆ। ਅਲਟੀਮੇਟਲੀ ਜਦੋਂ ਉਹਦੇ ਘਰ ਪਹੁੰਚੀ ਕਹਿੰਦਾ ਲੈ ਫੜ ਟਕਾ ਤਵਾਨੀ ਸਾਹਿਬ ਨੂੰ ਬਿਗਾਰ ਕਰਾ ਕੇ ਕਹਿੰਦਾ ਲੈ ਤੂੰ ਜਾ, ਪੰਡ ਉਹਨਾਂ ਦੀ ਹੁੰਦੀ ਹੈ। ਇਹ ਜਿਉਂ ਰਾਖਾ ਖੇਤ ਉੱਪਰ ਭਰਾਏ, ਜਿਸ ਤਰ੍ਹਾਂ ਪਰਾਇਆ ਰਾਖਾ ਖੇਤ ਦੀ ਰਖਵਾਲੀ ਲਈ ਰੱਖਿਆ ਹੁੰਦਾ, ਖੇਸ ਖਤਮ ਦਾ ਰਾਖਾ ਉੱਠ ਜਾਏ ਜਦੋਂ ਫਸਲ ਪਕੜੀ ਕਹਿੰਦਾ ਜਾ ਬਈ ਹੁਣ ਤੂੰ, ਔਰ ਉਸ खेती कर राखा कड़े जे ਉਹਦੀ ਖਾਤਰ ਐਵੇਂ ਟੁੱਟ ਟੁੱਟ ਪਰੀ ਜਾਵੇ ਜਿੱਦਾਂ ਅਸੀਂ ਮਰਦੇ ਆ। ਸਾਨੂੰ ਭਰਾਵੋ ਇਹ ਬਿਲਕੁਲ ਰਿਲਾਈਜ਼ ਹੋਣਾ ਚਾਹੀਦਾ ਹੈ ਇਹ ਸਾਡਾ ਨਹੀਂ ਹੈ ਕੁਝ। ਇਹ ਬਾਰਡਰਾਂ ਤੇ ਜਿਹੜੇ ਅਸੀਂ ਲੜਦੇ ਜਾਂ ਅਸੀਂ ਤੁਹਾਡੇ ਲਈ ਆਹ ਕਰਦੇ ਠੀਕ ਹੈ ਜੀ, ਸਰਵਾਈਵਲ ਹੈ ਸਾਡਾ, ਲੇਕਿਨ ਇਹ ਸਾਡਾ ਕੁਝ ਨਹੀਂ ਹੈ। ਸੋ ਏਦਾਂ ਨਾ ਕਿਹਾ ਕਰੋ ਕਿ ਅਸੀਂ ਤੁਹਾਡੇ ਲਈ ਆਹ ਕੀਤਾ, ਤੁਹਾਡੇ ਲਈ ਆਹ ਕੀਤਾ, ਅਸੀਂ ਇਹ ਏਦਾਂ ਹੈ ਨਾ ਜਿੱਦਾਂ ਇੱਕ ਘਰ 'ਚ ਕੰਮ ਕਰਨ ਲਈ ਰੱਖਿਆ ਹੁੰਦਾ, ਉਹ ਜਦੋਂ ਫਿਰ ਬੁੱਢਾ ਜਦੋਂ ਉਹ ਫਿਰ ਕਹਿੰਦਾ ਸਰਦਾਰਾ ਮੈਂ ਤੇਰਾ ਆਹ ਕੀਤਾ, ਸਰਦਾਰਾ ਮੈਂ ਤੇਰਾ ਆਹ ਕੀਤਾ, ਸਰਦਾਰ ਹੁਣ ਮੈਨੂੰ ਮੇਰੀ ਕੁੜੀ ਦਾ ਵਿਆਹ ਆ, ਮੇਰੇ ਆਹ ਮੇਰੀ ਥੋੜੀ ਜਿਹੀ ਮਦਦ ਕਰ ਦੇ। ਸੋ ਤੁਸੀਂ ਸਾਨੂੰ ਕਦੇ ਕਹਿਣਗੇ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਸੋ ਇਹ ਗੱਲਾਂ ਬਿਲਕੁਲ ਸਪਸ਼ਟ ਹੋ ਜਾਣੀਆਂ ਚਾਹੀਦੀਆਂ। ਇੱਥੇ ਇਸ ਸਿਸਟਮ ਦੇ ਥੱਲੇ ਜਿਹੜਾ ਪੰਜਾਬ ਹੈ, ਵਿਸ਼ੇਸ਼ ਕਰ ਸਿੱਖ ਕੌਮ, ਇਹ ਸਰਵਾਈਵ ਨਹੀਂ ਕਰੂਗੀ ਕਿਉਂਕਿ ਇਹਨਾਂ ਨੇ ਤੁਹਾਨੂੰ ਕਲੋਨੀ ਬਣਾ ਕੇ ਰੱਖਿਆ ਹੋਇਆ। ਤੁਹਾਡੇ ਜਿਹੜੇ ਨੈਚੁਰਲ ਰਿਸੋਰਸ ਹੈ, ਤੁਹਾਡੀ ਲੈਂਗੁਏਜ ਹੈ, ਤੁਹਾਡਾ ਕਲਚਰ ਹੈ, ਤੁਹਾਡਾ ਇਤਿਹਾਸ ਹੈ, ਤੁਹਾਡਾ ਸੱਭਿਆਚਾਰ ਹੈ, ਔਰ ਜਿਸ ਤਰ੍ਹਾਂ ਇਹਨੇ ਡੇਰਾਵਾਦ ਪ੍ਰਮੋਟ ਕੀਤਾ ਔਰ ਧਰਮ ਦੀ ਵਿਆਖਿਆ ਇਹ ਆਪਣੇ ਅਨੁਸਾਰ ਨਾਲ ਕਰਦੇ ਆ। ਸੋ ਇਹ ਦਖਲ ਅੰਦਾਜ਼ੀ ਇਹਨਾਂ ਨੇ ਬੰਦ ਵੀ ਨਹੀਂ ਕਰਨੀ। ਇਹਦਾ ਇੱਕੋ ਇੱਕ ਇਲਾਜ ਹੈ, ਇਹਨਾਂ ਤੋਂ ਪੱਕਾ ਤੋੜ ਵਿਛੋੜਾ ਹੈ, ਉਹ ਸਾਨੂੰ ਕਰ ਲੈਣਾ ਚਾਹੀਦਾ। ਔਰ ਜਿਸ ਤਰ੍ਹਾਂ ਪਰਮਜੀਤ ਸਿੰਘ ਮੰਡ ਨੇ ਦੱਸਿਆ ਸੀ, ਉਹ ਇੱਕ ਵਿਦਵਾਨ ਨੇ ਕਿਹਾ ਹੋਇਆ ਹੈ ਕਿ ਜੇ ਰੇਲ ਟ੍ਰੇਨ ਜਿਹੜੀ ਆ ਰੇਲ ਗੱਡੀ ਗਲਤ ਫੜ ਲਈ ਜਾਵੇ ਤਾਂ ਰੇਲ ਗੱਡੀ ਦੇ ਵਿੱਚ ਪੁੱਠੇ ਪਾਸੇ ਨੂੰ ਚੱਲਣ ਨਾਲ ਕੋਈ ਫਰਕ ਨਹੀਂ ਪੈਂਦਾ। ਸਾਡੇ ਜਿਹੜੇ ਬਹੁਤੇ ਯਤਨ ਹੈ ਉਹ ਰੇਲ ਗੱਡੀ ਦੇ ਵਿੱਚ ਪੁੱਠੇ ਪਾਸੇ ਨੂੰ ਚੱਲਣ ਵਾਲੇ ਆ। ਭਾਵ ਜੇ ਗੱਡੀ ਦਿੱਲੀ ਨੂੰ ਜਾ ਰਹੀ ਹੈ ਔਰ ਤੁਸੀਂ ਅੰਮ੍ਰਿਤਸਰ ਜਾਣਾ ਹੋਵੇ, ਤੁਸੀਂ ਗੱਡੀ 'ਚ ਪਿਛਲੇ ਪਾਸੇ ਨੂੰ ਤੁਰ ਪਵੋ ਤਾਂ ਤੁਸੀਂ ਉੱਥੇ ਦਿੱਲੀ ਪਹੁੰਚਣਾ। ਉਹਦਾ ਪੱਕਾ ਇਲਾਜ ਹੁੰਦਾ ਉਸ ਗੱਡੀ ਦੇ ਵਿੱਚੋਂ ਉਤਰ ਕੇ ਦੂਸਰੀ ਗੱਡੀ ਫੜੀ ਜਾਵੇ। ਸੋ ਭਰਾਵੋ ਇਸ ਜਿਹੜਾ ਸਿਸਟਮ ਹੈ ਇਹਨੂੰ ਛੱਡ ਕੇ ਇਸ ਗੱਡੀ ਦੇ ਵਿੱਚੋਂ ਉਤਰ ਕੇ ਇਹਦੇ ਨਾਲੋਂ ਤੋੜ ਵਿਛੋੜਾ ਕਰਕੇ ਸਾਨੂੰ ਸਿੱਖ ਕੌਮ ਦੇ ਹਿੱਤਾਂ ਲਈ ਆਜ਼ਾਦ ਮੁਲਕ ਲਈ ਸੰਘਰਸ਼ ਕਰਨਾ ਚਾਹੀਦਾ। ਇਹਦੇ ਵਿੱਚ ਹੀ ਸਾਡਾ ਸਰਵਾਈਵਲ ਹੈ। ਇਸੇ ਤਰ੍ਹਾਂ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਸਕਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।